ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਜੀ ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ। ਜਦੋਂ ਅਮਰੀਕਾ 'ਚ 8 ਜੁਲਾਈ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 9 ਜੁਲਾਈ ਸਾਲ 2026 ਹੋ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ, ਗੈਰ ਜਾਨਬਦਾਰ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੌਜਬ ਔਰ ਪਾਕਿਸਤਾਨ ਇੰਡੀਆ ਮੌਜਬ ਟਿਊਜ਼ਡੇ ਟੂ ਸੈਟਰਡੇ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ 408 272 5500 408 272 5200। ਜੀ ਬਾਤ ਦੀਆਂ ਖਬਰਾਂ ਲੈ ਅਮਰੀਕਾ ਦੇ ਈਰਾਨ ਤੇ ਫੇਰ ਹਮਲੇ। ਪਾਕਿਸਤਾਨ ਨੇ ਦੋਵਾਂ ਮੁਲਕਾਂ ਨੂੰ ਗੱਲਬਾਤ ਦੇ ਨਾਲ ਝਗੜੇ ਨੂੰ ਨਿਬੇੜਨ ਦਾ ਆਖਿਆ ਹੈ। ਜੀ ਬਿਲਕੁਲ ਜੀ। ਕੱਲ ਡੋਨਾਲਡ ਟਰੰਪ ਹੋਣਾ ਨੇ ਆਖਿਆ ਕਿ ਜੰਗ ਜਿਹੜੀ ਉਹ ਜੰਗਬੰਦੀ ਦਾ ਕੋਈ ਸਮਝੌਤਾ ਨਹੀਂ, ਬਸ ਠੀਕ ਆ, ਮੋਹਲਤ ਜਿਹੜੀ ਮੁੱਕ ਗਈ ਹੈ। ਨਾਲ ਹੀ ਈਰਾਨ ਤੇ ਜਿਹੜੀਆਂ ਪਾਬੰਦੀਆਂ ਜੇ ਨਰਮੀ ਸੀਗੀ ਉਹ ਵੀ ਸਖਤੀ ਕਰ ਦਿੱਤੀ। ਉਸ ਤੋਂ ਬਾਅਦ ਈਰਾਨ ਦੇ ਉੱਤੇ ਹਮਲੇ ਕੀਤੇ ਗਏ। ਜਵਾਬ ਦੇ ਵਿੱਚ ਈਰਾਨ ਆ ਜਿਹੜਾ ਉਹਨੇ ਵੀ ਕੁਵੈਤ ਔਰ ਬਹਿਰੇਨ ਦੇ ਵਿੱਚ ਅਮਰੀਕੀ ਟਿਕਾਣੇ ਆ ਜਿਹੜੇ ਉਹਨਾਂ ਨੂੰ ਨਿਸ਼ਾਨਾ ਬਣਾਇਆ। ਫਿਰ ਸਊਦੀ ਅਰਬ ਵੱਲੋਂ ਉਹਦੀ ਨਿੰਦਿਆ ਵੀ ਆਈ। ਹੁਣ ਪਾਕਿਸਤਾਨ ਵਾਸਤੇ ਪ੍ਰੋਬਲਮ ਬਣ ਗਈ ਹੈ ਕਿਉਂਕਿ ਸਊਦੀ ਅਰਬ ਦੀ ਡਿਫੈਂਸ ਦੀ ਜਿਹੜੀ ਵੀ ਇੱਕ ਕੋਈ ਐਗਰੀਮੈਂਟ ਜਾਂ ਸਮਝੌਤਾ ਹੈ ਉਹ ਪਾਕਿਸਤਾਨ ਦਾ ਸਊਦੀ ਅਰਬ ਦਾ ਹੈ। ਸਊਦੀ ਅਰਬ ਵੱਲੋਂ ਸਿੱਧਾ ਕੁਵੈਤ ਔਰ ਬਹਿਰੇਨ ਦੇ ਨਾਲ ਖਲੋਤਾ ਜਾ ਰਿਹਾ ਹੈ। ਡੋਨਾਲਡ ਟਰੰਪ ਹੁਣ ਕਹਿ ਰਹੇ ਨੇ ਕਿ ਅੱਜ ਰਾਤ ਹੋਰ ਵੀ ਤੋਬਾ ਜਿਹੜੇ ਹਮਲੇ ਨੇ ਉਹ ਅਸੀਂ ਕਰਾਂਗੇ। ਇਸ ਮੌਕੇ ਦੇ ਉੱਤੇ ਪਾਕਿਸਤਾਨੀ ਫਾਰਨ ਆਫਿਸ ਦੇ ਤਰਜਮਾਨ ਨੇ ਸਰਕਾਰੀ ਸਟੇਟਮੈਂਟ ਦੇ ਵਿੱਚ ਅਮਰੀਕਾ ਔਰ ਈਰਾਨ ਨੂੰ ਆਖਿਆ ਹੈ ਕਿ ਉਹ ਤਹਮਲ ਤੋਂ ਕੰਮ ਲੈਣ। ਦੋਵੇਂ ਫਰੀਕ ਨੇ ਜਿਹੜੇ ਉਹ ਬਹਿ ਕੇ ਗੱਲਬਾਤ ਨੂੰ ਅੱਗੇ ਤੋਰਨ, ਉਦਾਂ ਹੀ ਜਿੱਦਾਂ ਕਿ ਤੈਅ ਹੋਇਆ ਸੀਗਾ ਕਿ ਮਸਲੇ ਨੇ ਜਿਹੜੇ ਇਹ ਖੜੇ ਨਹੀਂ ਕੀਤੇ ਜਾਣਗੇ, ਇਹਨਾਂ ਨੂੰ ਗੱਲਬਾਤ ਦੇ ਨਾਲ ਨਿਬੇੜਿਆ ਜਾਏਗਾ। ਸੋ ਆਪਣੇ ਕੀਤੇ ਪ੍ਰੋਮਿਸਿਸ ਨੇ ਜਿਹੜੇ ਉਹਨਾਂ ਦੇ ਉੱਤੇ ਅਮਲ ਕੀਤਾ ਜਾਏ, ਗੱਲਬਾਤ ਦੇ ਨਾਲ ਮਾਮਲੇ ਨੂੰ ਨਿਬੇੜਿਆ ਜਾਏ, ਨਾ ਕਿ ਕੋਈ ਨਵੀਆਂ ਐਸੀਆਂ ਲੜਾਈਆਂ ਜੰਗਾਂ ਜਾਂ ਛੇੜਾਂ ਛੇੜੀਆਂ ਜਾਣ ਜਿਹਦੇ ਨਾਲ ਪੂਰਾ ਖਿੱਤਾ ਹੈ ਜਿਹੜਾ ਉਹ ਇੱਕ ਵਾਰ ਫੇਰ ਕਹਿ ਲਵੋ ਕਿ ਲੜਾਈ, ਜੰਗ ਜਾਂ ਅੱਗ ਦੀ ਲਪੇਟ ਦੇ ਵਿੱਚ ਆਵੇ। ਤਾਂ ਕਰਕੇ ਅਸੀਂ ਜ਼ੋਰ ਦਿੰਦੇ ਹਾਂ ਕਿ ਉਹ ਵਾਅਦੇ ਜਿਨ੍ਹਾਂ ਦੇ ਵਿੱਚ ਅਸੀਂ ਸਾਲਸ ਸਾਂ, ਵਿਚੋਲੇ ਸਾਂ, ਉਹਦੇ ਜੋ ਕੁਝ ਕਿਹਾ ਗਿਆ, ਦੋਵੇਂ ਮੁਲਕ ਯਾਨੀ ਅਮਰੀਕਾ ਔਰ ਈਰਾਨ ਨੇ ਜਿਹੜੇ ਉਹ ਪਾਕਿਸਤਾਨ ਦੇ ਨਾਲ ਕੀਤੇ ਔਰ ਬਾਕੀ ਜਿਹੜੇ ਸਾਲਸਾਂ ਦੇ ਨਾਲ ਕੀਤੇ ਵਾਅਦੇ ਨੂੰ ਉਹਨਾਂ ਮੁਤਾਬਕ ਅੱਗੇ ਵਧਣ, ਲੜਾਈ ਨੂੰ ਨਾ ਛੇੜਨ। ਬਲੋਚਿਸਤਾਨ 'ਚ ਅਗਵਾ ਕੀਤੇ ਗਏ 20 ਪੁਲਿਸ ਵਾਲਿਆਂ ਨੂੰ ਅੱਤਗਰਦਾਂ ਵੱਲੋਂ ਕਤਲ ਕਰ ਦਿੱਤਾ ਗਿਆ। DGISPR ਦੀ ਪ੍ਰੈਸ ਕਾਨਫਰੰਸ, ਕੀ ਗੱਲਬਾਤ ਹੋਈ? ਜੇ ਗੱਲਬਾਤ ਇਹ ਹੋਈ, ਅਸੀਂ ਤੇ ਕੱਲ ਹੀ ਦੱਸ ਦਿੱਤਾ ਸੀਗਾ ਕਿ ਅਤਗਰਦਾ ਵੱਲੋਂ ਲੜਾਈ ਤੋਂ ਬਾਅਦ 20 ਪੁਲਿਸ ਵਾਲਿਆਂ ਨੂੰ ਜੀਂਦਿਆਂ ਚੁੱਕ ਕੇ ਲੈ ਗਏ ਨੇ। ਹੁਣ ਇਹ ਇਤਲਾਹ ਆਈ ਹੈ ਕਿ ਉਹਨਾਂ 20 ਦੇ 20 ਨੂੰ ਵੀ ਉਹਨਾਂ ਨੇ ਬੜੀ ਬੇਦਰਦੀ ਦੇ ਨਾਲ ਕਤਲ ਕਰ ਦਿੱਤਾ ਹੈ। ਹੁਣ ISPR ਜਿਹੜਾ ਕਿ ਪਾਕਿਸਤਾਨੀ ਫੌਜ ਦਾ ਇਤਲਾਹਾਂ ਦੇਣ ਵਾਲਾ ਮਹਿਕਮਾ ਹੈ, ਸਪੋਕਸਪਰਸਨ ਮਹਿਕਮਾ ਵੀ ਕਿਹਾ ਜਾਂਦਾ ਹੈ, ਉਹਦੇ ਜਿਹੜੇ ਤਰਜਮਾਨ ਨੇ ਉਹਨਾਂ ਵੱਲੋਂ ਪ੍ਰੈਸ ਤੇ ਮੀਡੀਆ ਦਾ ਇਕੱਠ ਕੀਤਾ ਗਿਆ ਜਿਹਦੇ 'ਚ ਉਹਨਾਂ ਨੇ ਆਖਿਆ ਹੈ ਕਿ ਪਿਛਲੇ 2 ਦਿਨਾਂ 'ਚ 3 ਵੱਡੀਆਂ ਕਾਰਵਾਈਆਂ ਜਿਹੜੀਆਂ ਉਹ ਬਲੋਚਿਸਤਾਨ 'ਚ ਹੋਈਆਂ। ਨਾਲ ਹੀ ਉਹਨਾਂ ਨੇ ਇਲਜ਼ਾਮ ਲਾਇਆ ਕਿ ਇਹ ਸਭ ਕੁਝ ਇੰਡੀਆ ਪਾਕਿਸਤਾਨ 'ਚ ਕਰਵਾ ਰਿਹਾ ਹੈ। ਇਹਦੇ 'ਚ ਅਫਗਾਨਿਸਤਾਨ ਦਾ ਵੀ ਹੱਥ ਹੈ। ਨਾਲ ਹੀ ਪਾਕਿਸਤਾਨੀ ਫੌਜ ਮੁਖੀ ਨੇ ਜਿਹੜੇ ਉਹਨਾਂ ਦਾ ਬਿਆਨ ਆਇਆ ਹੈ ਕਿ ਬਾਹਰ ਦੇ ਮੁਲਕਾਂ 'ਚ ਪਾਕਿਸਤਾਨ ਦੇ ਅੰਦਰ ਬਦਅਮਨੀ ਜਿਹੜੀ ਕੀਤੀ ਜਾ ਰਹੀ ਹੈ, ਖੂਨ ਖਰਾਬਾ ਜਿਹੜਾ ਕੀਤਾ ਜਾ ਰਿਹਾ, ਇਹਨੂੰ ਸਾਰਿਆਂ ਨੂੰ ਮਿੱਧ ਕੇ ਕੁਚਲ ਕੇ ਰੱਖ ਦੇਵਾਂਗੇ। DGISPR ਜਿਹੜੇ ਨੇ ਅਹਿਮਦ ਸ਼ਰੀਫ ਚੌਧਰੀ ਹੋਣੇ, ਬੁੱਧਵਾਰ ਨੂੰ ਉਹਨਾਂ ਦੁਪਹਿਰ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ 'ਚ ਉਹਨਾਂ ਨੇ ਤਸਦੀਕ ਕੀਤੀ ਹੈ ਕਿ ਇਹਨਾਂ ਮਾਮਲਿਆਂ ਦੇ ਵਿੱਚ 27 ਪੁਲਿਸ ਵਾਲੇ ਯਾਨੀ ਪੁਲਿਸ ਮਹਿਕਮੇ ਦੇ ਲੋਕ, 11 ਫੌਜੀ ਔਰ 4 ਆਮ ਸ਼ਹਿਰੀ ਨੇ ਜਿਹੜੇ ਇਹ ਜਾਣੋਗੇ। ਇਹਦਾ ਕੁੱਲ ਮਿਲਾ ਕੇ ਉਹਨਾਂ ਨੇ ਆਖਿਆ ਕਿ ਇਹ ਗਿਣਤੀ 42 ਬਣਦੀ ਹੈ। ਯਾਨੀ ਇਹਨਾਂ ਤਿੰਨਾਂ ਕਾਰਵਾਈਆਂ 'ਚ 42 ਲੋਕਾਂ ਦੀ ਜਾਨੀ ਨੁਕਸਾਨ ਦਾ ਉਹਨਾਂ ਨੇ ਇਕਰਾਰ ਕੀਤਾ। ਨਾਲ ਹੀ ਉਹਨਾਂ ਨੇ ਦਾਅਵਾ ਕੀਤਾ ਕਿ 52 ਅੱਤਗਰਦ ਨੇ ਜਿਹੜੇ ਉਹ ਵੀ ਮਾਰੇ ਨੇ ਜੀ ਅਸੀਂ। ਕੁੱਲ 96 ਹਲਾਕਤਾਂ ਨੇ ਜਿਹੜੀਆਂ ਇਹ ਪਰਵੀਨ 5 ਔਰ 6 ਜੁਲਾਈ ਨੂੰ ਪਾਕਿਸਤਾਨ ਦੇ ਵਿੱਚ ਹੋਈਆਂ ਔਰ ਇਹ ਤਾਜ਼ਾ ਹੁਣ ਜਿਹੜਾ 20 ਦਾ ਆ ਇਹ ਉਹ ਮੈਂ ਪਾ ਕੇ ਦੱਸਣ ਡਿਆ ਆ, ਜਿਹਦੇ ਤੋਂ ਬਾਅਦ ਉਹਨਾਂ ਦਾ ਆਖਣਾ ਹੈ ਕਿ ਇਲਾਕੇ ਦੇ ਵਿੱਚ ਇਹਨਾਂ ਕਾਰਵਾਈਆਂ ਨੂੰ ਪੂਰਾ ਸਪੋਰਟ ਕੀਤਾ ਜਾ ਰਿਹਾ ਹੈ। ਭਾਰਤ ਵੱਲੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਫਗਾਨਿਸਤਾਨ ਦੇ ਅੰਦਰ ਔਰ ਕਾਰਵਾਈਆਂ ਹੋ ਰਹੀਆਂ ਨੇ ਪਾਕਿਸਤਾਨ ਦੇ ਅੰਦਰ ਔਰ ਇਹਦੀ ਸਿਰਫ ਇੱਕੋ ਹੀ ਵਜ੍ਹਾ ਔਰ ਇੱਕੋ ਕਾਰਨ ਹੈ ਕਿ ਪਾਕਿਸਤਾਨ 'ਚ ਅਫਰਾ ਤਫਰੀ ਔਰ ਖੂਨ ਖਰਾਬਾ ਹੈ ਜਿਹੜਾ ਉਹ ਖਿਲ ਰਿਹਾ ਰਹੇ। ਗਵਾਚਿਆ ਕਾਰਗੋ ਜਹਾਜ਼ ਤਬਾਹ, ਮਲਬਾ ਵੀ ਲੱਭ ਗਿਆ, ਕੀ ਅਪਡੇਟ ਹੈ ਮਸੂਦ? K2 에ਅਰਵੇਜ਼ ਕਾਰਗੋ ਪਾਕਿਸਤਾਨ ਦਾ ਇਹ ਜਹਾਜ਼ ਸੀਗਾ ਪਰਵੀਨ ਔਰ ਸ਼ਾਰਜਾ ਤੋਂ ਕਰਾਚੀ ਹੁੰਦੇ ਆ। ਕੱਲ ਅਸੀਂ ਦੱਸਿਆ ਸੀਗਾ ਕਿ ਹਜੇ ਤੱਕ ਤਾਂ ਨਹੀਂ ਲੱਭਾ ਜੀ। ਬੋਇੰਗ 737 ਕਾਰਗੋ ਜਹਾਜ਼ ਸੀਗਾ, ਸਮੁੰਦਰ ਦੇ ਵਿੱਚੋਂ ਇਹਦਾ ਮਲਬਾ ਲੱਭ ਗਿਆ। ਇਸ ਜਹਾਜ਼ ਦੇ ਵਿੱਚ ਅਮਲੇ ਦੇ 5 ਲੋਕ ਸਫ਼ਰ ਕਰ ਰਹੇ ਸਨ, ਉਹਨਾਂ ਦੇ ਵਿੱਚੋਂ ਹਜੇ ਤੱਕ ਤੇ ਕੋਈ ਨਹੀਂ ਲੱਭਾ। ਕੰਮ ਆ ਜਿਹੜਾ ਉਹ ਚੱਲ ਰਿਹਾ ਹੈ ਕਿ ਸ਼ਾਇਦ ਉਹਨਾਂ ਦੀਆਂ ਕੋਈ ਲਾਸ਼ਾਂ ਜੀਂਦੇ ਕਿਸੇ ਵੀ ਹਾਲਤ ਵਿੱਚ ਲੱਭ ਜਾਣ, ਪਰ ਹਾਲ ਦੀ ਘੜੀ ਤੱਕ ਇਹ ਕੋਈ ਕਿਸੇ ਕਿਸਮ ਦੀ ਆਸ ਉਮੀਦ ਨਹੀਂ ਗੀ ਹੈ। ਜਹਾਜ਼ ਆ ਜਿਹੜਾ ਇਹਦੇ ਬਾਰੇ ਇਹ ਆਖਿਆ ਗਿਆ ਹੈ ਕਿ ਜੀ ਆਖਰੀ 2 ਮਿੰਟ ਨੇ ਜਿਹੜੇ ਇਹਦਾ ਕੰਟਰੋਲ ਟਾਵਰ ਦੇ ਨਾਲ, ਰੇਡਾਰ ਦੇ ਨਾਲ ਰਾਬਤਾ ਜਿਹੜਾ ਉਹ ਕੱਟ ਗਿਆ।
ਇਹ ਵੀ ਆਖਿਆ ਗਿਆ ਕਿ ਜੀ ਇਹਨੇ ਆਪਣਾ ਜਿਹੜਾ ਰੁੱਖ ਆ ਉਹ ਵੀ ਮੋੜਨ ਦੀ ਕੋਸ਼ਿਸ਼ ਕੀਤੀ। ਆਸ ਉਮੀਦ ਕੋਈ ਹੋਏਗੀ ਕਿ ਸ਼ਾਇਦ ਕੋਈ ਬਚ ਬਚਾ ਹੋ ਸਕੇ। ਉਸ ਤੋਂ ਬਾਅਦ ਆਖਰੀ 2 ਮਿੰਟ ਨੇ ਜਿਹੜੇ ਕਹਿੰਦੇ ਕਿ ਇਹ ਮਿਜ਼ਾਈਲ ਦੀ ਰਫ਼ਤਾਰ ਦੇ ਨਾਲ ਥੱਲੇ ਗਿਆ ਔਰ ਡਿੱਗ ਕੇ ਔਰ ਤਬਾਹ ਹੋ ਗਿਆ ਆ। ਇਹ ਮੁੱਢਲੀਆਂ ਇਤਲਾਹਾਂ ਨੇ ਜਿਹੜੀਆਂ ਇਹ ਆਈਆਂ ਨੇ। PNS ਹੁਨੈਨ ਇਹ ਬਹਿਰੀਆ ਪਾਕਿਸਤਾਨ ਦੀ ਜਿਹੜੀ ਕਹਿ ਲਓ ਕਿ ਨੇਵੀ, ਉਹਨਾਂ ਨੇ ਇਹ ਕਾਰਵਾਈ ਔਰ ਆਪਰੇਸ਼ਨ ਜਿਹੜਾ ਉਹ ਕੀਤਾ ਆ। ਔਰ ਉਸ ਤੋਂ ਬਾਅਦ ਆਖਿਆ ਹੈ ਕਿ ਇਮਦਾਦੀ ਕਾਰਵਾਈਆਂ ਵਾਸਤੇ ਲਾਹੌਰ ਤੋਂ ਵੀ ਉਹਨਾਂ ਦੀਆਂ ਟੀਮਾਂ ਜਿਹੜੀਆਂ ਉਹ ਪਹੁੰਚ ਰਹੀਆਂ ਨੇ। ਸ਼ਿਪਿੰਗ ਕਾਰਪੋਰੇਸ਼ਨ ਹੈ ਜਿਹੜੀ ਉਹ ਵੀ ਇਹਦਾ ਹਿੱਸਾ ਹੈ ਔਰ ਹੁਣ ਬਕਾਇਦਾ ਤਸਦੀਕ ਕਰ ਦਿੱਤੀ ਗਈ ਹੈ ਕਿ KTA 1723 ਪ੍ਰਵਾਜ਼ ਜਿਹੜੀ ਇਹ ਤਬਾਹ ਹੋ ਗਈ ਹੈ, ਸ਼ਾਰਜਾ ਤੋਂ ਕਰਾਚੀ ਨਹੀਂ ਪਹੁੰਚ ਸਕੀ। ਧਰਮ ਦੀ ਤੋਹੀਨ ਵਾਲਾ ਸੈਕਸ਼ਨ 295 ਇਹਦੇ ਤਹਿਤ ਦਰਜ ਕੀਤੇ ਕੇਸਾਂ ਨੂੰ ਸੈਨੇਟ ਦੀ ਕਮੇਟੀ ਨੇ ਡਿਸਕਸ ਕੀਤਾ ਹੈ। ਕੀ ਗੱਲਬਾਤ ਹੋਈ? ਅਸਲ ਦੇ ਵਿੱਚ ਪ੍ਰਵੀਨ ਨੇ ਇਸ ਸੈਨੇਟ ਕਮੇਟੀ ਦੀ ਚੇਅਰਪਰਸਨ ਨੇ ਸੈਨੇਟਰ ਸਮੀਨਾ ਮੁਮਤਾਜ਼ ਜ਼ੋਹਰੀ ਹੋਣੇ। ਉਹਨਾਂ ਨੇ ਇਹ ਕੱਲ ਜਦੋਂ ਡਿਸਕਸ ਹੋਈ ਉਹਦੇ ਵਿੱਚ ਮੁਲਕ ਭਰ ਦੀਆਂ ਜੇਲਾਂ, ਚਾਰੇ ਸੂਬੇ, ਇਸਲਾਮਾਬਾਦ, ਇੱਥੇ ਦੀਆਂ ਸਾਰੇ ਵੇਖਿਆ ਗਿਆ ਕਿ ਪਾਕਿਸਤਾਨ 'ਚ ਧਰਮ ਦੀ ਤੋਹੀਨ ਦੇ ਕੇਸ ਦਰਜ ਕਿੰਨੇ ਨੇ, ਉਹ ਸਾਰੇ ਕੇਸ ਸਾਹਮਣੇ ਆਏ। ਇੱਥੇ ਫਿਰ ਇਹ ਆਇਆ ਕਿ ਇਹ ਕੇਸ ਨੇ ਜਿਹੜੇ ਇਹਨਾਂ ਦੇ ਵਿੱਚ ਬਹੁਤ ਸਾਰੇ ਝੂਠੇ ਨੇ। ਅੱਛਾ, ਆਪਸੀ ਲੜਾਈ ਹੈ ਤੇ ਆਪਸੀ ਲੜਾਈ ਦੇ ਵਿੱਚ ਵੀ ਇੱਕ ਦੂਜੇ ਦੇ ਉੱਤੇ ਧਰਮ ਦੀ ਤੋਹੀਨ ਦਾ ਇਲਜ਼ਾਮ ਲਾ ਕੇ ਤੇ ਮੁਕੱਦਮੇ ਦਰਜ ਕਰਾਏ ਗਏ ਨੇ। ਬਿਹਤਰ ਇਹ ਹੈ ਕਿ ਇਹ ਜਿੰਨੇ ਕੇਸ ਨੇ ਇਹਨਾਂ ਸਾਰਿਆਂ ਦੀ ਨਵੇਂ ਸਿਰੇ ਤੋਂ ਸੁਣਵਾਈ ਕੀਤੀ ਜਾਏ, ਦੁੱਧ ਦਾ ਦੁੱਧ ਪਾਣੀ ਕੀਤਾ ਜਾਏ ਔਰ ਇਸ ਤੋਂ ਬਾਅਦ ਜਿਹੜਾ ਇਨਸਾਫ ਹੈ ਉਹਦਾ ਕਤਲ ਹੋਣ ਤੋਂ ਬਚਾਇਆ ਜਾਏ। ਜਿਹੜੀਆਂ ਤੋਹਮਤਾਂ ਔਰ ਇਲਜ਼ਾਮ ਨੇ ਉਹਨਾਂ ਦੇ ਤਹਿਤ ਕਾਰਵਾਈ ਕੀਤੀ ਜਾਏ ਔਰ ਜਾਇਜ਼ ਇਨਸਾਫ ਹੈ ਜਿਹੜਾ ਉਹ ਜਿਹੜਾ ਬਣਦਾ ਹੈ ਉਹ ਦਿੱਤਾ ਜਾਏ ਔਰ ਜਿਨ੍ਹਾਂ ਲੋਕਾਂ ਦੇ ਉੱਤੇ ਤੋਹਮਤ ਲਾ ਕੇ ਇਲਜ਼ਾਮ ਲਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਛੁਟਕਾਰਾ ਦਿੱਤਾ ਜਾਏ। ਇਹ ਖੁਲਾਸਾ ਹੈ ਇਸ ਸਾਰੇ ਇਕੱਠ ਦਾ। ਪਰ ਮਾਮਲਾ ਬੜਾ ਨਾਜ਼ੁਕ ਆ। 295 A ਹੈ, 295 B ਹੈ ਜਾਂ 295 C ਹੈ। ਇਹਨੂੰ ਜਦੋਂ ਛੇੜਛਾੜ ਕੀਤੀ ਗਈ ਹੈ, ਹੱਥ ਲਾਇਆ ਆ, ਧਾਰਮਿਕ ਸਿਆਸੀ ਪਾਰਟੀਆਂ ਬਾਹਰ ਆ ਗਈਆਂ ਨੇ, ਦੁਕਾਨਾਂ ਦੇ ਉੱਤੇ ਹਮਲੇ ਹੋਏ ਆ, ਸ਼ਟਰ ਡਾਊਨ ਹੜਤਾਲਾਂ ਹੋਈਆਂ ਨੇ, ਤੋੜ ਭੰਨ ਹੋਈ ਹੈ, ਜਲਸੇ ਜਲੂਸ ਹੋਏ ਨੇ ਔਰ ਫਿਰ ਉਸ ਤੋਂ ਬਾਅਦ ਸਰਕਾਰ ਨੂੰ ਸਰੈਂਡਰ ਕਰਨਾ ਪਿਆ। ਹੁਣ ਸੈਨੇਟ ਦੀ ਕਮੇਟੀ ਤੋਂ ਬਾਅਦ ਅੱਗੇ ਕੀ ਇਹਨਾਂ ਦੀ ਮਨਸੂਬਾਬੰਦੀ ਕੀ ਕਰਨ ਜਾ ਰਹੇ ਨੇ ਔਰ ਜਿਹੜੇ ਰਿਐਕਸ਼ਨ ਆਉਣੇ ਨੇ ਜਿਹੜੇ ਕਿ ਇਸ ਤੋਂ ਪਹਿਲਾਂ ਆਉਂਦੇ ਰਹੇ ਉਹਨਾਂ ਦੇ ਨਾਲ ਕਿੱਦਾਂ ਨਿਭੜਨਾ ਆ, ਇਹ ਵੀ ਵੇਖਣਾ ਪਏਗਾ। ਪਰ ਮੈਂ ਇਸ ਗੱਲ ਦੀ ਖੁੱਲੇ ਲਫ਼ਜ਼ਾਂ ਹਮਾਇਤ ਕਰਨਾ ਹੈ, ਕਿਸੇ ਦੇ ਨਾਲ ਨਾਇਨਸਾਫੀ ਨਹੀਂ ਹੋਣੀ ਚਾਹੀਦੀ। ਕਿਸੇ ਵੀ ਝੂਠੇ ਇਲਜ਼ਾਮ ਤੋਂ ਬਾਅਦ, ਤੋਹਮਤ ਤੋਂ ਬਾਅਦ ਉਹਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਔਰ ਇਸ ਕਾਨੂੰਨ 'ਚ ਇਸ ਬਾਰੇ ਵੀ ਬਦਲਾਅ ਵੇਲੇ ਦੀ ਲੋੜ ਹੈ। ਚੁੰਗੀ ਅਮਰ ਸਿੱਧੂ ਲਾਹੌਰ 'ਚ ਗੁਰਦੁਆਰਾ ਸਾਹਿਬ 6ਵੀਂ ਪਾਤਸ਼ਾਹੀ ਦਾ ਕਬਜ਼ਾ ਛੁਡਵਾ ਕੇ ਸਿੱਖ ਕਮਿਊਨਿਟੀ ਦੇ ਹਵਾਲੇ ਕਰ ਦਿੱਤਾ ਗਿਆ। ਜੀ ਬਿਲਕੁਲ ਜੀ, 1922 ਦੇ ਵਿੱਚ ਇਹ ਗੁਰੂ ਘਰ ਜਿਹੜਾ ਇਹਨੂੰ ਰੈਨੋਵੇਟ ਕੀਤਾ ਸੀਗਾ। ਵੈਸੇ ਤੇ 1619 ਇਹ ਉਹ ਸਾਲ ਦੱਸਿਆ ਜਾਂਦਾ ਹੈ ਜਦੋਂ 6ਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੇ ਉਹਨਾਂ ਨੇ ਇੱਥੇ ਫੇਰੀ ਪਾਈ ਸੀਗੀ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਗੁਰਦੁਆਰਾ ਜਿਹੜਾ ਉਹਨਾਂ ਦੇ ਦੌਰ ਦੇ ਵਿੱਚ ਬਣਿਆ। 1922 ਦੇ ਵਿੱਚ ਸਰ ਗੰਗਾ ਰਾਮ ਨੇ ਇਹਦੇ 'ਚ ਵਾਅਦਾ ਕੀਤਾ, ਇਹਦਾ ਸ਼ਿੰਗਾਰ ਜਿਹੜਾ ਉਹ ਕੰਮ ਕੀਤਾ, ਪਰ ਪਾਕਿਸਤਾਨ ਦੀ ਵੰਡ ਤੋਂ ਬਾਅਦ ਇਹਦੇ ਉੱਤੇ ਕਬਜ਼ਾ ਹੋ ਗਿਆ। 77 ਵਰ੍ਹਿਆਂ ਤੋਂ ਇਸ ਗੁਰਦੁਆਰੇ ਤੇ ਕਬਜ਼ਾ ਸੀਗਾ। ਕੱਲ ਹੁਣ ਜਿਹੜੀਆਂ ਲਹਿੰਦੇ ਪੰਜਾਬ ਦੀਆਂ CM ਨੇ ਮਰੀਮ ਨਵਾਜ਼ ਹੋਣੇ, ਸਰਦਾਰ ਮਹੇਸ਼ ਸਿੰਘ ਅਰੋੜਾ ਹੋਣੇ, ਜਿਹੜੇ ਕਮਿਊਨਿਟੀ ਦੇ ਮੈਂ ਮਾਫੀ ਚਾਹੁੰਦਾ ਆ, ਥੋੜੀ ਗਿਣਤੀ ਦੀਆਂ ਕਮਿਊਨਿਟੀ ਦੀਆਂ ਦੂਸਰੀਆਂ ਜਿਹੜੀਆਂ ਧਰਮ ਦੇ ਨਾਲ ਤਾਲੁਕ ਰੱਖਣ ਵਾਲੀਆਂ ਕਮਿਊਨਿਟੀਜ਼ ਨੇ, ਉਹਨਾਂ ਦੇ ਸੂਬਾ ਵਜ਼ੀਰ ਵੀ ਨੇ, ਉਹਨਾਂ ਨੇ ਰਲ ਕੇ ਪੁਲਿਸ ਔਰ ਬਾਕੀ ਸਾਰੀਆਂ ਫੋਰਸਿਸ ਲੈ ਕੇ ਤੇ ਇੱਕ ਕਬਜ਼ਾ ਜਿਹੜਾ ਇਹ ਛੁਡਾ ਲਿਆ ਆ। ਕਾਬਜ਼ ਲੋਕ ਨੇ ਜਿਹੜੇ ਉਹਨਾਂ ਨੂੰ ਇਥੋਂ ਕੱਢ ਦਿੱਤਾ ਗਿਆ ਆ ਔਰ ਇਸ ਕਬਜ਼ੇ ਤੋਂ ਬਾਅਦ ਇੱਥੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪਾਠ ਆ ਉਹ ਵੀ ਹੋਇਆ ਹੈ। ਨਾਮ ਸਿਮਰਨ ਦੀ ਜਿਹੜੀ ਰੂਹਾਨੀ ਇੱਕ ਇਕੱਠ ਉਹ ਵੀ ਹੋਇਆ ਹੈ ਔਰ ਸਿੱਖ ਬਰਾਦਰੀ ਜਿਹੜੀ ਪਾਕਿਸਤਾਨ 'ਚ ਵਸਦੀ ਹੈ ਉਹਨਾਂ ਨੇ ਆਖਿਆ ਕਿ ਇਹ ਬਹੁਤ ਵੱਡਾ ਕੰਮ ਆ। ਇੱਥੇ ਪ੍ਰਵੀਨ ਮੈਂ ਇੱਕ ਗੱਲ ਦਾ ਵਾਅਦਾ ਕਰਦਾ ਜਾਵਾਂ ਕਿ 50 ਤੋਂ ਵੱਧ ਗੁਰੂ ਘਰ ਨੇ ਜਿਹੜੇ ਉਹ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਆ ਕਿ ਉਹਨਾਂ ਨੂੰ ਨਵੇਂ ਸਿਰੇ ਤੋਂ ਆਬਾਦ ਕੀਤਾ ਜਾਏਗਾ। ਜਿਹੜੇ ਬੰਦ ਪਏ ਨੇ, ਕਬਜ਼ਾ ਹੋਇਆ ਹੈ ਜਿਨ੍ਹਾਂ ਤੇ, ਉਹਨਾਂ ਦੇ ਕਬਜ਼ੇ ਛੁਡਾ ਕੇ ਉਹਨਾਂ ਦੀ ਮੁਰੰਮਤ ਕਰਕੇ ਉਹਨਾਂ ਨੂੰ ਇੱਕ ਵਾਰ ਫਿਰ ਬਹਾਲ ਕੀਤਾ ਜਾਏਗਾ। ਇਹ ਪੰਜਾਬ ਸਰਕਾਰ ਦਾ ਇਰਾਦਾ ਆ। 17 ਗੁਰਦੁਆਰੇ ਨੇ ਜਿਹੜੇ ਉਹਨਾਂ ਤੇ ਇਸ ਵੇਲੇ ਕੰਮ ਚੱਲ ਰਿਹਾ ਆ। ਇਹ ਇੱਕ ਵੱਡੀ ਖਬਰ ਆ ਜਿਹੜੀ ਇਹ ਆਈ ਹੈ। ਸੋਹਣਾ ਕੰਮ ਹੋਇਆ ਜੀ। ਮਸੂਦ ਇਹਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਗੱਲ ਜਿਹੜੀ ਜਾਂਦੇ ਜਾਂਦੇ ਕਰਨੇ ਹੁੰਦੇ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ Facebook ਹੈ, YouTube ਹੈ, Instagram ਹੈ, TikTok ਹੈ, ਉਹਦੇ ਤੇ ਵੇਖ ਵੀ ਸਕਦੇ ਜੀ। ਹਫਤੇ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੌਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੌਜਬ ਇਹ ਖਬਰਾਂ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਨੇ ਹਾਂ। ਜੇ ਸਮਝਦੇ ਜੇ ਕਿ ਇਹ ਖਬਰਾਂ ਗੈਰ ਜਾਨਮਦਾਰ ਨੇ ਔਰ ਇਹਨਾਂ ਨੂੰ ਸਪਾਂਸਰ ਕਰਨਾ ਤੁਹਾਡੇ ਕੰਮਕਾਰ, ਕਾਰੋਬਾਰ, ਵਪਾਰ ਦੇ ਵਾਧੇ ਵਾਸਤੇ, ਵਧਾਅ ਵਾਸਤੇ ਫਾਇਦਾਮੰਦ ਹੈ ਤੇ ਇਹਨਾਂ ਨੂੰ ਸਪਾਂਸਰ ਜ਼ਰੂਰ ਕਰਨਾ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਰੱਬ ਰਾਖਾ।